ਰਿਪੋਰਟਸ ਰਮਨ ਜੀ ਫੇਰ ਇਦਾਂ ਦੀਆਂ ਹੀ ਆ ਰਹੀਆਂ ਵੀ ਅਜੇ ਡਾਊਨਟਰਨ ਹੋਰ ਹੋਣਾ ਆ, ਇਹ ਰੌਕ ਬਾਟਮ ਵੀ ਹੋ ਗਿਆ, ਹੁਣ ਇਸ ਤੋਂ ਥੱਲੇ ਹੁਣ ਧਰਤੀ 'ਚ ਧੱਸ ਹੋ ਜਾਊਗਾ ਕਿ ਕਿੱਧਰ ਨੂੰ ਜਾ ਰਹੀ ਹੈ ਟਰੱਕਿੰਗ ਵਾਲਾ ਕੰਮ ਇਸ ਟਾਈਮ? ਬਿਲਕੁਲ ਰਾਜਕਿਰਨ, ਜਿਹੜੀ ਸਿਚੁਏਸ਼ਨ ਆ ਨਾ, ਕਿਉਂਕਿ ਆਪਾਂ ਬੜੇ ਚਿਰ ਤੋਂ ਇਹ ਗੱਲ ਕਰਦੇ ਆ ਰਹੇ ਸੀ ਕਿ ਜਿਹੜੀ ਆ ਸਿਆਲ ਹੈਗੇ ਆ ਜਿਹੜੀਆਂ ਵਿੰਟਰਸ ਹੈਗੀਆਂ ਕਾਫੀ ਮਤਲਬ ਕਿ ਖਰਾਬ ਹੋਣ ਵਾਲੀਆਂ ਆ ਟਰੱਕਿੰਗ ਵਾਸਤੇ, ਔਰ ਹੋ ਰਹੀਆਂ ਜਿੱਦਾਂ ਦਾ ਆਪਾਂ ਸਿਚੁਏਸ਼ਨ ਦੇਖ ਰਹੇ ਹੈਗੇ ਆ। ਥੋੜੀ ਜਿਹੀ ਮੈਂ ਪੋਜ਼ੀਟਿਵ ਨਿਊਜ਼ ਵੀ ਦੇ ਰਿਹਾ ਕਿ ਪੋਜ਼ੀਟਿਵ ਨਿਊਜ਼ ਦੇਖੀ ਸੀਗੀ ਕਿ ਜਿਹੜੀ ਆਪਣੀ ਜਿਹੜਾ ਇੰਪੋਰਟਸ ਹੈਗੇ ਆ ਉਹ ਪ੍ਰੀ ਕੋਵਿਡ ਲੈਵਲ ਤੋਂ ਆਲਮੋਸਟ 4% ਤੋਂ ਵੱਧ ਜਿਹੜੇ ਅਪ ਹੈਗੇ ਆ ਇਸ ਵੇਲੇ। ਸੋ ਇੰਪੋਰਟਸ ਡੈਫੀਨੇਟਲੀ ਜਿਹੜੇ ਵੱਧ ਰਹੇ ਹੈਗੇ ਆ, ਵਧੇ ਹੈਗੇ ਆ, ਪ੍ਰੀ ਕੋਵਿਡ ਲੈਵਲ ਤੋਂ ਪਹਿਲਾਂ ਉੱਪਰ ਚਲੇ ਗਏ ਹੈਗੇ। ਜਿਹੜੇ ਕੋਵਿਡ ਲੈਵਲ ਦੇ ਉਹ ਤਾਂ ਨੈਵਰ ਗੋਨਾ ਹੈਪਨ, ਸੋ ਪ੍ਰੀ ਕੋਵਿਡ ਲੈਵਲ ਤੋਂ ਉੱਤੇ ਗਏ ਹੈਗੇ ਆ। ਉਹ ਥੋੜੀ ਜਿਹੀ ਪੋਜ਼ੀਟਿਵ ਨਿਊਜ਼ ਪੜ੍ਹਦੇ ਸੀਗੇ ਤੇ ਕਾਫੀ ਜਿਹੜੀਆਂ ਵਿੱਚ ਨੈਗੇਟਿਵ ਨਿਊਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ, ਜਿਹੜੀ ਕਿ ਇੱਕ ਆਪਾਂ ਆਫ ਗੱਲ ਕਰ ਰਹੇ ਸੀਗੇ ਕਿ ਕੰਪਨੀ ਹੈਗੀ ਆ ਜਿਹੜੀ ਕਿ ਇਸ ਵੇਲੇ ਮੌਂਟਾਨਾ ਦੀ ਕੰਪਨੀ ਹੈਗੀ ਆ, ਬ੍ਰੋਕਰੇਜ ਜਿਹੜੀ ਆ, ਇਹਨਾਂ ਨੇ ਮੀਡੋਲਾਰਕ ਏਜੰਸੀ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਬੈਂਕਰਪਸੀ ਚੈਪਟਰ 7 ਫਾਈਲ ਕੀਤੀ ਹੈਗੀ ਆ। ਹੋਰ ਵੀ ਜਿਹੜੀਆਂ ਕੰਪਨੀਜ਼ ਹੈਗੀਆਂ ਇਸ ਵੇਲੇ ਕਾਫੀ ਸਬਸਟੈਂਸ਼ੀਅਲ, ਹੀਲੀਆਮ ਜਿਹੜੀ ਕੰਪਨੀ ਹੈਗੀ ਆ ਉਹਨਾਂ ਨੇ ਅਬਾਊਟ 175 ਇੰਪਲੋਈਜ਼ ਜਿਹੜੇ ਆ ਲੇ ਆਫ ਕੀਤੇ ਹੈਗੇ ਆ। ਕਾਫੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਖਰਾਬ ਆ। ਔਰ ਜਿੱਦਾਂ ਹਰਜੋਤ ਜੀ ਆਪਾਂ ਗੱਲ ਕਰ ਰਹੇ ਸੀ ਕਿ ਬੈਂਕ ਜਿਹੜਾ ਆਪਣਾ ਸਿਟੀਜ਼ਨ ਬੈਂਕ ਹੈਗਾ ਆਇਓਵਾ ਦਾ, ਜਿਹੜਾ ਕਿ ਕਾਫੀ ਹੱਦ ਤੱਕ ਟਰੱਕਿੰਗ ਇੰਡਸਟਰੀ ਦੇ ਨਾਲ ਲੈਂਡਿੰਗ ਜਿਹੜੀ ਜੁੜੀ, ਸੋ ਉਹ ਵੀ ਜਿਹੜਾ ਬੈਂਕ ਆ ਉਹ ਸ਼ਟ ਡਾਊਨ ਹੋ ਗਿਆ। ਸੋ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਾਪਰ ਰਹੀਆਂ ਹੈਗੀਆਂ, ਔਰ ਮੇਰੇ ਖਿਆਲ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਆ ਇਸ ਵੇਲੇ ਕਾਫੀ ਇਵੋਲਵ ਕਰ ਰਹੀ ਹੈਗੀ ਆ। ਬਹੁਤ ਨਵੀਆਂ ਚੀਜ਼ਾਂ ਆ ਰਹੀਆਂ ਹੈਗੀਆਂ। ਮੈਂ ਹੁਣੇ ਹੀ ਜਿਹੜੀਆਂ ਕਾਨਫਰੰਸਿਸ ਚੱਲ ਰਹੀਆਂ ਚਾਰ ਚੁਫੇਰੇ ਉਹਨਾਂ 'ਚ ਦੇਖ ਰਿਹਾ ਸੀਗਾ ਕਿ ਜਿਹੜੀ ਸਾਈਬਰ ਸਿਕਿਉਰਿਟੀ ਹੈਗੀ ਆ ਉਹਦੇ ਤੇ ਗੱਲ ਚੱਲ ਰਹੀ ਸੀ ਕਿ ਉਹ ਇੱਕ ਮਤਲਬ ਕਿ ਕਾਫੀ ਦੂਰ ਖੜੇ ਜਿਹੜੇ ਇੱਕ ਟੈਂਕ ਟ੍ਰੇਲਰ ਨੂੰ ਕੰਟਰੋਲ ਕਰ ਲਿਆ ਸੀ ਉਹਨਾਂ ਨੇ ਸਾਈਬਰ ਹੈਕ ਕਰਕੇ ਉਹਦਾ। ਸੋ ਉਹ ਵੀ ਚੀਜ਼ਾਂ ਜਿਹੜੀਆਂ ਪਰੇਸ਼ਾਨ ਕਰਨ ਵਾਲੀਆਂ। ਪਰ ਇੰਡਸਟਰੀ ਜਿਹੜੀ ਆ ਓਵਰਆਲ ਜਿਹੜੀ ਇੰਡਸਟਰੀ ਇਸ ਵੇਲੇ ਆ ਉਹ ਕਾਫੀ ਸਿਚੁਏਸ਼ਨ ਮਾੜੀ 'ਚ ਹੈਗੀ ਆ। ਡੈਫੀਨੇਟਲੀ ਇੱਥੇ ਬਹੁਤ ਸਾਨੂੰ ਵੀ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਇਸ ਵੇਲੇ ਕਿ ਖਾਸ ਕਰਕੇ ਕੱਲ੍ਹ ਕਾਲ ਆਈ ਸੀਗੀ ਜਿਹੜੀ ਕਿ ਮੈਂ ਕਹੂੰਗਾ ਕਿ ਜੇ ਹੋਰ ਕਿਸੇ ਕੋਲ ਵੀ ਇਹਦੀ ਇਨਫੋਰਮੇਸ਼ਨ ਹੈਗੀ ਤਾਂ ਜ਼ਰੂਰ ਦੱਸਿਓ ਕਿ ਐਮਾਜ਼ੋਨ ਨੇ ਪਿਛਲੇ 2 ਹਫ਼ਤਿਆਂ ਦੀ ਜਿਹੜੀ ਪੇਮੈਂਟਸ ਆ ਉਹ ਰੋਕੀਆਂ ਹੋਈਆਂ। ਕੈਰੀਅਰ ਦੀ ਕਾਲ ਆਈ ਸੀਗੀ, ਮੇਰੇ ਖਿਆਲ ਉਹਨਾਂ ਦੇ 7 ਜਾਂ 8 ਟਰੱਕ ਚੱਲਦੇ ਆ, ਬ੍ਰੋਕਰ ਦੇ ਥਰੂ ਚੱਲਦੇ ਸੀਗੇ। ਸੋ ਆਈ ਡੋਂਟ ਨੋ ਕਿ ਬ੍ਰੋਕਰ ਦੇ ਥਰੂ ਐਮਾਜ਼ੋਨ ਦੇ ਨਾਲ ਕੰਮ ਕਰਨਾ ਕਿੰਨਾ ਕੁ ਚੰਗਾ ਹੈਗਾ, ਪਰ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਵੇਲੇ ਕਾਫੀ ਰੈਕਨਿੰਗ ਹੈਗੀਆਂ। ਜੇ ਕੋਈ ਵੀ ਬ੍ਰੋਕਰ ਆਊਟ ਆਫ ਬਿਜ਼ਨਸ ਜਾਂਦਾ ਹੈ ਤੇ ਉਹ ਬਹੁਤ ਸਾਰੇ ਜਿਹੜੇ ਆ ਆਪਣੇ ਕੈਰੀਅਰਸ ਹੈਗੇ ਉਹਨਾਂ ਤੇ ਇਫੈਕਟ ਕਰਦਾ। ਜੀ ਬਿਲਕੁਲ, ਜਿਸ ਤਰ੍ਹਾਂ ਰਮਨ ਭਾਜੀ ਨੇ ਦੱਸਿਆ, ਟਰੱਕਿੰਗ ਇੰਡਸਟਰੀ ਨੇ ਪਹਿਲੀ ਬੈਂਕ ਜਿਹੜੀ ਆ ਉਹ ਥੱਲੇ ਸਿੱਟ ਲਈ ਹੈਗੀ ਆ। ਸਿਟੀਜ਼ਨ ਬੈਂਕ ਬਹੁਤ ਪੁਰਾਣੀ ਬੈਂਕ ਸੀਗੀ ਆਇਓਵਾ ਦੇ ਵਿੱਚ, ਸੈਕ ਸਿਟੀ ਦੇ ਵਿੱਚ। ਇਹਨਾਂ ਨੇ ਬਹੁਤ ਜ਼ਿਆਦਾ ਲੋਨ ਜਿਹੜੇ ਆ ਉਹ ਟਰੱਕਿੰਗ ਕੰਪਨੀਆਂ ਨੂੰ ਦਿੱਤੇ ਸੀਗੇ, ਸੋ ਇਹ ਇਨਸੋਲਵੈਂਟ ਹੋ ਗਈ। ਸਿਟੀਜ਼ਨ ਬੈਂਕ ਸੈਕ ਸਿਟੀ ਆਇਓਵਾ ਦੇ ਵਿੱਚ 1929 'ਚ ਫਾਊਂਡ ਹੋਈ ਸੀ, 1929 ਤੋਂ ਚੱਲ ਰਹੀ ਸੀ ਬੈਂਕ। ਸੋ ਅਲਟੀਮੇਟਲੀ ਬੰਦ ਹੋ ਗਈ, ਪਰ ਇਹ ਦੁਬਾਰਾ ਕੀ ਹੁਣ ਟਰਸਟ ਐਂਡ ਸੇਵਿੰਗ ਬੈਂਕ ਨੇ ਇਹਨੂੰ ਬਾਈ ਕੀਤਾ ਹੈਗਾ $59 ਮਿਲੀਅਨ ਦੇ ਵਿੱਚ, ਇਨਕਲੂਡਿੰਗ ਸਾਰੇ ਲੋਨ ਵੀ। ਸੋ ਹੋਪਫੁਲੀ ਜਿਹੜਾ ਆ ਨਵੀਂ ਬੈਂਕ ਨੇ ਇਹਨਾਂ ਨੂੰ ਬਾਈ ਕੀਤਾ, ਉਹਦੇ ਨਾਲ ਕੁਛ ਵਰਕਆਊਟ ਹੋਊਗਾ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੇ ਆਫ ਵੀ ਹੋਣੇ। ਪੰਜਵੀਂ ਬੈਂਕ ਆ US ਦੀ 2023 ਦੇ ਵਿੱਚ ਜਿਹੜੀ ਫੇਲ ਹੋ ਗਈ ਆ ਇਸ ਸਾਲ ਦੇ ਵਿੱਚ। ਸੋ ਇਹ ਜਿਹੜਾ ਕੰਟੀਨਿਊਸ ਟਰੈਂਡ ਜਿਹੜਾ ਆਪਾਂ ਦੇਖ ਰਹੇ ਹੈਗੇ ਆ, ਸੋ ਉਹ ਡੈਫੀਨੇਟਲੀ ਜਿਹੜਾ ਉਹ ਦੇਖਣ ਦੀ ਜਿਹੜੀ ਜ਼ਰੂਰਤ ਆ ਵੀ ਸਥਿਤੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਇਹ ਵੱਧ ਰਹੀ ਆ। ਹਰਜੋਤ ਸਿੰਘ ਜੀ ਤੇ ਰਮਨ ਜੀ, ਕੀ ਇਹ ਜਿਹੜੀ ਬੈਂਕ ਆ ਇਹ ਟਰੱਕਿੰਗ ਇੰਡਸਟਰੀ ਦੇ ਨਾਲ ਜ਼ਿਆਦਾ ਜੁੜੀ ਹੋਈ ਸੀਗੀ, ਉਹਨਾਂ ਦੇ ਜਿਹੜੀਆਂ ਕੰਪਨੀਜ਼ ਨੂੰ ਜ਼ਿਆਦਾ ਲੋਨ ਦੇ ਰਹੀ ਸੀਗੀ? ਬਿਲਕੁਲ ਜੀ, ਇਹਦੇ 'ਚ ਟਰੱਕਿੰਗ ਦੇ ਵਾਸਤੇ ਹੀ ਜ਼ਿਆਦਾ ਲੋਨ ਸੀਗੇ ਡੈਫੀਨੇਟਲੀ, ਤਾਂ ਹੀ ਕਰਕੇ ਜਿਹੜਾ ਹੈਗਾ ਕਿ ਇਹ ਪਹਿਲੀ ਬੈਂਕ ਹੈਗੀ ਹੈ ਜਿਹੜੀ ਇਸ ਇੰਡਸਟਰੀ ਨੂੰ ਕਰ ਰਹੀ ਸੀਗੀ ਹੈਂਡਲ, ਤੇ ਇਸ ਇੰਡਸਟਰੀ ਦੇ ਵੱਲੋਂ ਜਿਹੜਾ ਆ ਇਹ ਚੀਜ਼ ਹੋਈ ਹੈਗੀ ਜੀ। ਬਿਲਕੁਲ, ਸੋ ਇਹ ਟਰੱਕਿੰਗ ਇੰਡਸਟਰੀ ਦੇ ਨਾਲ ਹੀ ਇਹਦਾ ਜਿਹੜਾ ਸੀਗਾ ਮੇਨ ਬਿਜ਼ਨਸ, ਲੋਨਸ ਇਹਨਾਂ ਨੇ ਬਹੁਤ ਜ਼ਿਆਦਾ ਦਿੱਤੇ ਸੀਗੇ, ਸੋ ਉੱਥੋਂ ਹੀ ਜਿਹੜਾ ਆ ਇਹ ਬੈਂਕ
ਫੇਲ ਹੋਈ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ 1929 ਦੀ ਬੈਂਕ ਬਣੀ ਹੋ ਸੀਗੀ। ਬਲੱਡ ਬਾਥ ਚੱਲ ਰਿਹਾ ਬੈਂਕ ਇਸ ਦੇ ਵਿੱਚ, ਸਿਟੀਜ਼ਨ ਬੈਂਕ ਆਫ ਸੈਕ ਸਿਟੀ ਆਇਓਵਾ, ਤੇ ਕਮਰਸ਼ੀਅਲ ਟਰੱਕਿੰਗ ਦਾ ਮੇਨ ਕਾਰਨ ਇਹਦਾ ਦੱਸਿਆ ਗਿਆ ਹੈ। 66 ਮਿਲੀਅਨ ਡਾਲਰ ਐਸੈਟਸ ਆ ਇਸ ਬੈਂਕ ਦੇ। ਇਸ ਨੂੰ ਹੁਣ FDIC ਤੇ ਆਇਓਵਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਸਰਵਿਸਿਜ਼ ਜੋ ਆ ਉਹ ਸੁਪਰਵਾਈਜ਼ ਕਰ ਰਹੀ ਸੀ, ਤੇ ਹੋਪਫੁਲੀ ਕਹਿੰਦੇ ਪਈ ਆਇਓਵਾ ਟਰਸਟ ਤੇ ਸੇਵਿੰਗ ਬੈਂਕ ਇਹਨੂੰ ਜੋ ਅਜ਼ੂਮ ਕਰ ਲੂਗੀ। ਇਹਨਾਂ ਨੂੰ ਬੈਡ ਲੋਨਸ ਦੇ 14.8 ਮਿਲੀਅਨ ਡਾਲਰ ਦੇ ਲਾਸ ਵੀ ਹੋਏ ਹੈਗੇ ਆ। FDIC ਉਸ ਟਾਈਮ ਦੇ ਉੱਤੇ ਐਂਟਰ ਹੁੰਦੀ ਆ ਜਦੋਂ ਕੋਈ ਵੀ ਬੈਂਕ ਜਿਹੜੀ ਆ ਉਹ ਫੇਲ ਹੋਣ ਵਾਲੀ ਹੁੰਦੀ ਹੈਗੀ ਆ ਜੀ। ਉਦੋਂ ਆਪਣੇ ਹੱਥ ਦੇ ਵਿੱਚ ਉਹ ਐਸਟ ਜਿਹੜੇ ਉਹਨਾਂ ਨੂੰ ਲੈਂਦੀ ਆ ਤੇ ਫਿਰ ਅੱਗੇ ਮੇਨਟੇਨ ਜਿਹੜੀ ਉਹ ਕਰਦੀ ਆ। ਸੋ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-52। ਸਭ ਕੁਝ ਕਾਲਰ ਆਪਣੇ ਨਾਲ ਜੁੜ ਰਹੇ ਆ, ਆਪਣੇ ਵਿਚਾਰ ਜਾਂ ਆਪਣੇ ਸਵਾਲ ਜਿਹੜੇ ਉਹ ਪੁੱਛਣਗੇ। ਜੋਧਵੀਰ ਜੀ ਸਤਿ ਸ਼੍ਰੀ ਅਕਾਲ।